ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ ਤੇ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ। ਸੋ ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਧੰਨਵਾਦ ਕਰਦੇ ਚਲੀਏ। ਖਾਲਸਾ ਇੰਸ਼ੋਰੈਂਸ ਏਜੰਸੀ, ਕਿਸੇ भी तरह की इंश्योरेंस संबंधी लेनी हो जानकारी संपर्क कर सकते हो। नंबर है 408 272 2500। टिरकियाना इमीग्रेशन लॉ फर्म कॉल कर सकते हो जे टिरकियाना उन्होंने US इमीग्रेशन संबंधी हो जेकर किसी भी तरीके का काम। जीके धनोटा, कृष्ण धनोटा यूबा सिटी, बलजिंदर सिंह निज्जर वुडलैंड, परमजीत कौर रंगी वैकाविल, हरनेक सिंह पाबला इंडियन कुजीन वाले रेंटन, GN ल्यूब ट्रक वॉश ऑयल चेंज एयर ब्रेक्स का तसली बख्श काम करवाने के लिए कॉल निमा सहोता। संपर्क है 209 277 0113। नवे पुराने टायर भी ले सकते हो। लोकेशन है सेंटानेला, बूटा सिंह रानीपुर फ्रिजनो। सो स्पॉन्सर्स का तह दिल तो धन्यवाद है जिहड़े विशेष तौर पर सहयोग करते हैं। सो हुण वधदे हां खबरां दे वल। मिंटू जी सत श्री अकाल जी। शुक्रिया, सत श्री अकाल जी सारिਆਂ ਨੂੰ जी। सो खबरां दे नाल ਅੱਗੇ ਵਧੀਏ ਤਾਂ ਗੱਲ ਕਰੀਏ ਸਥਾਨਕ ਸਰਕਾਰਾਂ ਦੀ ਚੋਣ ਦੀ ਤਿਆਰੀ ਹੈ ਜੀ ਹੁਣ। ਹਾਂਜੀ, ਲੋਕਲ ਬਾਡੀਜ਼ ਇਲੈਕਸ਼ਨ ਜਿਹੜੇ ਆ ਉਹ ਸਾਨੂੰ ਜਲਦੀ ਵੇਖਣ ਨੂੰ ਮਿਲਣਗੇ। ਇਹਦਾ ਇੱਕ ਕਾਰਨ ਇਹ ਆ ਕਿ ਇਹ ਮਸਲਾ ਜਿਹੜਾ ਸੀਗਾ ਉਹ ਹਾਈ ਕੋਰਟ ਦੇ ਵਿੱਚ ਵੀ ਆ। ਹਾਈ ਕੋਰਟ 'ਚ ਇਹਨਾਂ ਨੇ ਖੁਦ ਜਵਾਬ ਦਾਖਲ ਕੀਤਾ ਹੋਇਆ ਕਿ ਅਸੀਂ 15 ਜੁਲਾਈ ਤੱਕ ਇਹ ਸਾਰਾ ਪ੍ਰੋਸੈਸ ਜਿਹੜਾ ਉਹ ਸ਼ੁਰੂ ਕਰ ਦੇਵਾਂਗੇ। ਤੇ ਦੂਜੀ ਗੱਲ ਇਹ ਆ ਕਿ ਦੇਖੋ 5 ਨਿਗਮਾਂ ਦੀ ਜਿਹੜੀ ਮੇਅਰਾਂ ਦੀ ਮਿਆਦ ਸੀ ਉਹ ਟੱਪ ਗਈ ਸੀ ਜਨਵਰੀ ਤੇ ਫਰਵਰੀ ਦੇ ਵਿੱਚ। ਇਸੇ ਕਰਕੇ ਇਹ ਮਾਮਲਾ ਹਾਈ ਕੋਰਟ 'ਚ ਗਿਆ ਸੀਗਾ। ਪਰ ਤੁਹਾਨੂੰ ਯਾਦ ਹੋਏਗਾ ਹਾਲੇ ਇਹ ਕੰਮ ਚੱਲਣਾ ਹੀ ਸੀਗਾ ਕਿ ਇਸ ਦਰਮਿਆਨ ਚੌਧਰੀ ਸੰਤੋਖ ਸਿੰਘ ਦੀ ਮੌਤ ਹੋ ਗਈ ਸੀ। ਜਦੋਂ ਚੌਧਰੀ ਸੰਤੋਖ ਸਿੰਘ ਦੀ ਮੌਤ ਹੋ ਗਈ ਤਾਂ ਆਮ ਆਦਮੀ ਪਾਰਟੀ ਨੂੰ ਇੱਕ ਦੁਬਿਧਾ ਜਿਹੜੀ ਹੈ ਉਹ ਆਣ ਘੇਰਦੀ ਹੈ ਕਿ ਜਲੰਧਰ ਦੀ ਜ਼ਿਮਨੀ ਚੋਣ ਜੇਕਰ ਅਸੀਂ ਹਾਰ ਜਾਂਦੇ ਆ ਤਾਂ ਉਸ ਸੂਰਤ ਦੇ ਵਿੱਚ ਬਈ ਕੀ ਕੀਤਾ ਜਾ ਸਕਦਾ। ਤਾਂ ਇਲੈਕਸ਼ਨ ਮਤਲਬ ਕਿ ਇਹਨਾਂ ਨੇ ਦੇਖ ਲਿਆ ਕਿ ਸਾਨੂੰ ਘੱਟੋ ਘੱਟ ਹੁਣ ਜ਼ਿਮਨੀ ਚੋਣ ਤੋਂ ਬਾਅਦ ਹੀ ਕਰਾਉਣ 'ਚ ਫਾਇਦਾ ਹੈ। ਪਹਿਲਾਂ ਕਰਾਵਾਂਗੇ ਤਾਂ ਕੰਮ ਜਿਹੜਾ ਹੈ ਉਹ ਠੀਕ ਸ਼ਾਇਦ ਨਾ ਆਵੇ, ਸੂਤ ਨਾ ਆਵੇ। ਤਾਂ ਇਸ ਕਰਕੇ ਇਹਨਾਂ ਨੇ ਵੇਟ ਕੀਤੀ। ਪਰ ਇਸ ਦਰਮਿਆਨ ਇਹ ਮਾਮਲਾ ਹਾਈ ਕੋਰਟ 'ਚ ਚਲੇ ਗਿਆ ਸੀ ਜਿੱਥੇ ਇਹਨਾਂ ਨੇ ਜਾ ਕੇ ਸਮਾਂ ਮੰਗਿਆ ਕਿ ਇਹ 45 ਦਿਨ ਦਾ ਪ੍ਰੋਸੀਜਰ ਹੁੰਦਾ ਤੇ ਇਸ ਦਰਮਿਆਨ ਤਿਆਰੀਆਂ ਜਿਹੜੀਆਂ ਕਰਨੀਆਂ ਹੁੰਦੀਆਂ ਉਹਦੇ ਵਾਸਤੇ ਸਮਾਂ ਦਿੰਦਿਆਂ ਅਸੀਂ ਤੁਹਾਡੇ ਨਾਲ ਬਈ ਇਹ ਗੱਲ ਵਾਅਦੇ ਦੇ ਤੌਰ ਤੇ ਕਰਦੇ ਹਾਂ ਕਿ ਇਸੇ ਸਮੇਂ ਦੇ ਦੌਰਾਨ ਯਾਨੀ 15 ਜੁਲਾਈ ਤੋਂ ਅਸੀਂ ਕੰਮ ਸ਼ੁਰੂ ਕਰ ਦਿਆਂਗੇ। ਤਾਂ ਹੁਣ 15 ਜੁਲਾਈ ਕਿਉਂਕਿ ਨਜ਼ਦੀਕ ਆ ਗਈ, ਜਲੰਧਰ ਜ਼ਿਮਨੀ ਚੋਣ ਦਾ ਰਿਜ਼ਲਟ ਇਹਨਾਂ ਦੇ ਸਾਹਮਣੇ ਆ। ਇਹਨਾਂ ਨੇ ਜਿੱਤੀ ਹੈ ਜਲੰਧਰ ਜ਼ਿਮਨੀ ਚੋਣ ਸ਼ਾਨਦਾਰ ਢੰਗ ਦੇ ਨਾਲ, ਹੌਸਲੇ ਨਾਲ। ਨਵਰੇਜ਼ ਨੇ ਸਾਰਾ ਕੁਛ ਐਨ ਠੀਕ ਗਿਆ। ਤਾਂ ਹੁਣ ਕਿਤੇ ਨਾ ਕਿਤੇ ਹਿਲਜੁਲ ਜਿਹੜੀ ਹੈ ਉਹ ਵਾਰਡਬੰਦੀ ਦੀ ਵੀ ਹੋ ਗਈ ਹੈ ਸ਼ੁਰੂ, ਕਿਉਂਕਿ ਇਹ ਐਤਕੀ ਫਾਰਮੂਲਾ ਲੈ ਕੇ ਆ ਰਹੇ ਆ ਕਿ ਨਗਰ ਨਿਗਮਾਂ ਦੇ ਵਿੱਚ 46 ਵਾਰਡ ਰੱਖਾਂਗੇ ਤੇ ਜਿਹੜੀਆਂ ਨਗਰ ਪਾਲਿਕਾਵਾਂ ਨੇ ਜਾਂ ਕੌਂਸਲਾਂ ਨੇ ਇਹਨਾਂ ਦੇ ਵਿੱਚ ਵਧੇਰੇ ਤੋਂ ਵਧੇਰੇ 32 ਵਾਰਡ ਹੀ ਰੱਖੇ ਜਾਣਗੇ, ਕਿਉਂਕਿ ਲੰਮੀ ਚੌੜੀ ਹੁੰਦੀ ਹੈ ਹੱਦਬੰਦੀ ਦੀ ਸਾਰੀ ਪ੍ਰਕਿਰਿਆ। ਸੋ ਹੌਲੀ ਹੌਲੀ ਉਧਰ ਨੂੰ ਇਹ ਵਧਣਗੇ। ਬਾਕੀ ਤੁਹਾਨੂੰ ਪਤਾ ਹੈ ਕਿ ਕੁਝ ਰਿਜ਼ਰਵੇਸ਼ਨ ਦੇ ਮਾਮਲੇ ਦੇ ਵਿੱਚ ਵੀ ਇਹਨਾਂ ਨੇ ਤਿਆਰੀ ਕਰਨੀ ਹੁੰਦੀ ਹੈ, ਕਿਉਂਕਿ ਪਿਛਲੇ ਇਲੈਕਸ਼ਨ ਦੇ ਵਿੱਚ 50% ਰਿਜ਼ਰਵੇਸ਼ਨ ਜਿਹੜਾ ਉਹ ਕਾਂਗਰਸ ਸਰਕਾਰ ਨੇ ਔਰਤਾਂ ਨੂੰ ਦਿੱਤਾ ਸੀਗਾ। ਤਾਂ ਉਸ ਦੇ ਮੱਦੇ ਨਜ਼ਰ ਵੀ ਵੇਖਣਾ ਪਵੇਗਾ ਸਾਰਾ ਕੁਝ। ਤਾਂ ਹੱਦਬੰਦੀ ਤੋਂ ਬਾਅਦ ਇਹ ਰਿਜ਼ਰਵੇਸ਼ਨ ਵੀ ਇੱਕ ਕਹਿ ਲਓ ਕਿ ਬਹੁਤ ਜ਼ਰੂਰੀ ਪੱਖ ਹੁੰਦਾ ਇਲੈਕਸ਼ਨ ਦੇ ਵਿੱਚ। ਤਾਂ ਇਹ ਵੀ ਸਮਝਿਆ ਜਾ ਸਕਦਾ ਮੈਨੂੰ ਤੇ ਜਿੰਨਾ ਕੁ ਲੱਗਦਾ ਹੈ ਕਿ 2024 ਵਾਲੇ ਇਲੈਕਸ਼ਨ ਤੋਂ ਪਹਿਲਾਂ ਇਹ ਪੰਚਾਇਤੀ ਚੋਣਾਂ ਵੀ ਕਰਵਾ ਸਕਦੇ ਆ। ਉਹਦੀ ਵੀ ਤਿਆਰੀ ਸਾਨੂੰ ਰੱਖਣੀ ਚਾਹੀਦੀ ਆ। ਮੈਨੂੰ ਇਉਂ ਲੱਗਦਾ ਹੈ ਕਿ ਉਹ ਚੋਣਾਂ ਵੀ ਨਿਬੇੜੀਆਂ ਜਾ ਸਕਦੀਆਂ। ਤੇ ਇਸ ਸੰਦਰਭ ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਵਾਂ ਕਿ ਅੱਜ ਤੋਂ SGPC ਚੋਣਾਂ ਦੀਆਂ ਵੀ ਮਸ਼ਕਾਂ ਸ਼ੁਰੂ ਹੋ ਚੁੱਕੀਆਂ ਨੇ। SGPC ਚੋਣਾਂ ਬਾਬਤ ਵੀ ਗੁਰਦੁਆਰਾ ਜਿਹੜਾ ਚੋਣ ਕਮਿਸ਼ਨ ਹੁੰਦਾ ਹੈ ਉਹਦੇ ਜਿਹੜੇ ਚੀਫ ਕਮਿਸ਼ਨਰ ਹੁੰਦੇ ਨੇ ਉਹਨਾਂ ਨੇ ਲਿਖ ਦਿੱਤਾ ਪੰਜਾਬ ਸਰਕਾਰ ਨੂੰ ਕਿ ਬਕਾਇਦਾ ਤੁਸੀਂ ਤਿਆਰੀਆਂ ਕਰੋ। ਤੇ ਇਹਦਾ ਮਤਲਬ ਹੈ ਕਿ ਸਾਡੇ ਸਾਹਮਣੇ ਚੋਣਾਂ ਹੀ ਚੋਣਾਂ ਹੈ। ਜਿਵੇਂ ਉਹ ਬਾਹਰ
ਕਈ ਵਾਰ ਬਾਜ਼ਾਰ ਦੇ ਵਿੱਚ ਬੈਨਰ ਲੱਗਾ ਹੁੰਦਾ ਸੇਲ ਹੀ ਸੇਲ, ਤਾਂ ਐਤਕੀ ਸਾਡੇ ਪੰਜਾਬੀਆਂ ਨੂੰ ਚੋਣ ਹੀ ਚੋਣ ਵਿਖਾਈ ਦੇਵੇਗੀ, ਕਿਉਂਕਿ ਲੋਕਲ ਬਾਡੀਜ਼ ਸ਼ਹਿਰੀਆਂ ਦੀਆਂ ਚੋਣਾਂ, ਫਿਰ ਉਸ ਤੋਂ ਬਾਅਦ ਐਸਜੀਪੀਸੀ ਚੋਣਾਂ, ਬਈ ਪੰਥਕ ਚੋਣਾਂ, ਤੇ ਫਿਰ ਉਸ ਤੋਂ ਬਾਅਦ ਜਰਨਲ ਚੋਣਾਂ, ਤੇ ਵਿੱਚ ਜੇ ਪੰਚਾਇਤੀ ਚੋਣਾਂ ਵੀ ਆ ਗਈਆਂ ਤਾਂ ਮਤਲਬ ਕਿ ਪੰਜਾਬੀ ਤੇ ਸੋ ਬਿਜ਼ੀ ਚੱਲਣਗੇ ਇਸ ਵਾਰੀ। ਜੀ ਸੋ ਦੇਖਦੇ ਹਾਂ, ਤਿਆਰੀ ਖਿੱਚੀ ਜਾ ਰਹੀ ਹੈ। ਅੱਗੇ ਵਧੀਏ, ਗੱਲ ਕਰੀਏ ਪੰਜਾਬ ਦੀਆਂ ਕੁੜੀਆਂ ਦੇ ਬਾਹਰ ਹੁੰਦੇ ਸੌਦਿਆਂ ਦੀ। ਸਰਕਾਰ ਸਖਤ ਹੋਈ ਹੈ ਜੀ ਹੁਣ ਇਸ ਨੂੰ ਲੈ ਕੇ। ਦੇਖੋ, ਸ਼ਿਕਾਇਤਾਂ ਆ ਰਹੀਆਂ ਨੇ ਨਾ, ਐਸਆਈਟੀ ਬਕਾਇਦਾ ਤੌਰ ਤੇ ਇਹਨਾਂ ਨੇ ਗਠਿਤ ਕੀਤੀ ਆ, ਤੇ ਜਿੰਨੇ ਵੀ ਥਾਣੇ ਆ ਪੰਜਾਬ ਦੇ ਵਿੱਚ, ਥਾਣੇ ਜਿਹੜੇ ਆ ਟੋਟਲ 450 ਦੇ ਕਰੀਬ ਆ, ਤੇ ਉਹਨਾਂ ਤੋਂ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਤਲਬ ਕੀਤੀਆਂ ਗਈਆਂ। ਡਾਟਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹਦੇ 'ਚ ਔਰਤਾਂ ਵੱਲੋਂ ਟਰੈਵਲ ਏਜੰਟਾਂ ਦੇ ਖਿਲਾਫ ਜਿਹੜੀਆਂ ਧੋਖਾ ਧੜੀਆਂ ਹੋਣ ਦਾ ਦਾਅਵਾ ਕੀਤਾ ਜਾਂਦਾ, ਉਹ ਕੁੱਲ ਕਿੰਨੀਆਂ ਕੁ ਸ਼ਿਕਾਇਤਾਂ ਨੇ। ਤੇ ਫਿਰ ਉਸ ਤੋਂ ਬਾਅਦ ਕਿ ਜਿਵੇਂ ਹੁਣ ਤੁਸੀਂ ਦੇਖਦੇ ਹੋ, ਕਈ ਔਰਤਾਂ ਜਿਹੜੀਆਂ ਨੇ ਉਹਨਾਂ ਨੇ ਆ ਕੇ ਇੱਥੇ ਦੋਸ਼ ਲਾਇਆ, ਜਿਵੇਂ ਪਿਛਲੇ ਦਿਨ ਹੀ ਤੁਸੀਂ ਦੇਖਿਆ ਹੋਣਾ ਕਿ ਓਮਾਨ ਤੋਂ ਵਾਪਸ ਆਈ ਇੱਕ ਔਰਤ ਨੇ ਐਸੇ ਦਾਅਵੇ ਤੇ ਐਸੇ ਖੁਲਾਸੇ ਕੀਤੇ ਸਨ ਕਿ ਰੂਹ ਸੁੰਨ ਹੋ ਜਾਂਦੀ ਹੈ ਸੁਣ ਕੇ, ਕਿ ਕਿਸ ਤਰ੍ਹਾਂ ਬਾਹਰ ਇਸ ਤਰ੍ਹਾਂ ਜਿਹੜੇ ਫਸ ਜਾਂਦੇ ਝਾਂਸਿਆਂ ਦੇ ਵਿੱਚ, ਕਿ ਏਜੰਟ ਗਾਂ ਉਹਨਾਂ ਦਾ ਸੌਦਾ ਕਰਦੇ ਤੇ ਫਿਰ ਕਿਸ ਤਰ੍ਹਾਂ ਉਹ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਨੇ। ਤਾਂ ਇਸ ਕਰਕੇ ਹੁਣ ਖਾੜੀ ਦੇਸ਼ਾਂ ਦੇ ਵਿੱਚ, ਕਿਉਂਕਿ ਤੁਹਾਨੂੰ ਪਤਾ ਹੀ ਹੈ ਬਹੁਤ ਸਾਰੀਆਂ ਸ਼ਿਕਾਇਤਾਂ ਉੱਥੋਂ ਆਉਂਦੀਆਂ ਨੇ ਕਿ ਇਹ ਹੋ ਗਿਆ, ਇਹ ਹੋ ਗਿਆ। ਹੁੰਦਾ ਕੀ ਹੈ ਕਿ ਜਿਹੜੀਆਂ ਘੱਟ ਪੜ੍ਹੀਆਂ ਜਾਂ ਗਰੀਬ ਔਰਤਾਂ ਨੇ ਜਾਂ ਲੋੜਵੰਦ ਔਰਤਾਂ ਨੇ, ਉਹਨਾਂ ਨੂੰ ਇਸ ਤਰ੍ਹਾਂ ਜਿਹੜੇ ਗਰੋਹ ਫਿਰਦੇ ਆ ਉਹ ਪੁਚਲਾ ਲੈਂਦੇ ਆ। ਤਾਂ ਇਹ ਹੁਣ ਜਿਵੇਂ ਹੀ ਮਾਮਲੇ ਸਾਹਮਣੇ ਆਏ, ਸਰਕਾਰ ਨੇ ਅੱਛਾ ਕਦਮ ਇਹ ਚੁੱਕਿਆ ਕਿ ਇੱਕ ਫੌਰੀ ਤੌਰ ਤੇ ਐਸਆਈਟੀ ਗਠਿਤ ਕਰ ਦਿੱਤੀ, ਨਾਲ ਡਾਟਾ ਮੰਗਾ ਲਿਆ। ਹੁਣ ਪਤਾ ਲੱਗ ਜਾਊਗਾ ਕਿ ਕਿੰਨੀਆਂ ਟੋਟਲ ਸ਼ਿਕਾਇਤਾਂ ਜਿਹੜੀਆਂ ਉਹ ਪੰਜਾਬ ਦੇ ਥਾਣਿਆਂ 'ਚ ਦਰਜ ਹੋਈਆਂ, ਕਿੰਨੀਆਂ ਤੇ ਕਾਰਵਾਈ ਹੋਈ ਹੈ, ਤੇ ਕਿੰਨੀਆਂ ਹਾਲੇ ਤੱਕ ਉਸੇ ਤਰ੍ਹਾਂ ਹੀ ਪਈਆਂ ਨੇ। ਤਾਂ ਖੈਰ ਦੇਖ ਸਕਦੇ ਹਾਂ ਆਪਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਏਗਾ ਕੀ ਨਹੀਂ ਹੋਏਗਾ, ਪਰ ਸਰਕਾਰ ਨੇ ਇੱਕ ਚੰਗਾ ਆਪਾਂ ਕਹਿ ਸਕਦੇ ਹਾਂ ਕਿ ਬਈ ਇਹ ਉਪਰਾਲਾ ਕੀਤਾ ਕਿ ਘੱਟੋ ਘੱਟ ਪਹਿਲਾਂ ਡਾਟਾ ਤੋਂ ਕਲੈਕਟ ਕੀਤਾ ਜਾਵੇ, ਤੇ ਫਿਰ ਉਸ ਤੇ ਕਾਰਵਾਈ ਵੀ ਜ਼ਰੂਰ ਹੋਣੀ ਚਾਹੀਦੀ ਆ। ਪਰ ਬਹੁਤ ਬੁਰਾ ਹਾਲ ਆ ਇੱਥੇ ਤਾਂ ਹੁਣ ਜਿਹੜੇ ਨੈਟਵਰਕ ਨੇ, ਕਿਉਂਕਿ ਪੰਜਾਬੀਆਂ ਦੀ ਜ਼ਰੂਰਤ ਕਹਿ ਲਓ, ਪੰਜਾਬੀਆਂ ਦੀ ਬਾਹਰ ਜਾਣ ਦੀ ਦੌੜ ਕਹਿ ਲਓ, ਕੁਛ ਦਾ ਸ਼ੌਂਕ ਵੀ ਹੋ ਸਕਦਾ ਹੈ। ਤਾਂ ਇਹ ਆ ਕਿ ਬਈ ਉਸ ਮਾਮਲੇ 'ਚ ਬਹੁਤ ਜ਼ਿਆਦਾ ਫਾਇਦਾ ਚੁੱਕਿਆ ਜਾ ਰਿਹਾ, ਚਾਹੇ ਉਹ ਡੌਂਕਰ ਹੋਣ, ਚਾਹੇ ਉਹ ਏਜੰਟ ਹੋਣ, ਤੇ ਚਾਹੇ ਉਹ ਕਹਿ ਲਓ ਅਣਅਧਿਕਾਰਤ ਤੌਰ ਤੇ ਗਾ ਕਰਿੰਦੇ ਹੋਣ। ਇਹ ਪਿੰਡਾਂ ਤੱਕ ਜੜ੍ਹਾਂ ਜਿਹੜੀਆਂ ਜੰਮ ਚੁੱਕੀਆਂ। ਤਾਂ ਹਾਲ ਦੇ ਵਿੱਚੋਂ ਜੇ ਤੁਸੀਂ ਡਾਟਾ ਕੱਢ ਕੇ ਦੇਖੋਗੇ, ਤਕਰੀਬਨ 3 ਦਰਜਨ ਕੁੜੀਆਂ ਨੇ ਜਿਨ੍ਹਾਂ ਨੇ ਆ ਕੇ ਉੱਥੋਂ ਪਰਤ ਕੇ ਕਈ ਕਿਸਮ ਦੇ ਗੰਭੀਰ ਦੋਸ਼ ਲਾਏ। ਤੇ ਇਹਦਾ ਮਤਲਬ ਇਹ ਆ ਕਿ ਜਦੋਂ ਡਾਟਾ ਆਏਗਾ ਤਾਂ ਹੋ ਸਕਦਾ ਹੈ ਕਿ ਤਾਦਾਦ ਜਿਹੜੀ ਹੈ ਉਹ ਅੱਛੀ ਖਾਸੀ ਸ਼ਿਕਾਇਤਾਂ ਦੀ ਸਾਨੂੰ ਵੇਖਣ ਨੂੰ ਮਿਲੇ। ਹੋ ਸਕਦਾ ਕਈ ਸ਼ਿਕਾਇਤਾਂ ਆਫ ਦਾ ਰਿਕਾਰਡ ਵੀ ਰਹਿ ਗਈਆਂ। ਜੀ, ਬਹੁਤੇ ਕਈ ਹੁੰਦੇ ਨੇ ਉਹ ਡਰਦੇ ਮਾਰੇ ਜਾਂ ਫਿਰ ਉਹਨਾਂ ਨੂੰ ਧਮਕਾ ਵਗੈਰਾ ਲਿਆ ਜਾਂਦਾ ਹੈ, ਉਹ ਵੀ ਬਹੁਤ ਸਾਰੀਆਂ ਛੁਪੀਆਂ ਹੀ ਰਹਿ ਜਾਂਦੀਆਂ ਨੇ ਗੱਲਾਂ। ਸੋ ਹੁਣ ਅੱਗੇ ਵਧੀਏ, ਗੱਲ ਸੁਖਬੀਰ ਬਾਦਲ ਦੀ ਪੇਸ਼ੀ ਦੀ ਕਰੀਏ। ਅੱਜ ਪੇਸ਼ੀ ਹੋਈ ਹੈ ਜੀ। ਹਾਂਜੀ, ਦੇਖੋ ਇਹ ਪੇਸ਼ੀ ਸੀ ਕਿ ਕੋਟਕਪੂਰਾ ਗੋਲੀकांड ਦੀ, ਤਾਂ ਉਹ ਪੇਸ਼ ਹੋਏ ਨੇ। ਦੂਜੇ ਜਿਹੜੇ ਇਹਦੇ 'ਚ ਨਾਮਜ਼ਦ ਮੁਲਜ਼ਮ ਨੇ, ਉਹਨਾਂ 'ਚੋਂ ਬਹੁਤਿਆਂ ਨੇ ਹਾਜ਼ਰੀ ਮਾਫੀ ਕਰਵਾਈ ਸੀ। ਹਾਜ਼ਰੀ ਮਾਫੀ ਦਾ ਮਤਲਬ ਹੁੰਦਾ ਹੈ ਕਿ ਇੱਕ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਕਿ ਅਸੀਂ ਨਹੀਂ ਇੱਥੇ ਫਿਜ਼ੀਕਲੀ ਅਪੀਅਰ ਹੋ ਸਕਦੇ। ਉਸ ਤੋਂ ਬਾਅਦ ਕੋਰਟ ਉਸ ਚੀਜ਼ ਨੂੰ ਪ੍ਰਵਾਨ ਕਰ ਲੈਂਦੀ ਹੈ, ਉਸ ਮੰਗ ਨੂੰ ਪ੍ਰਵਾਨ ਕਰ ਲੈਂਦੀ ਹੈ। ਉਹ ਜਿਹੜੀ ਹਾਜ਼ਰੀ ਜ਼ਰੂਰੀ ਹੁੰਦੀ ਉਹ ਮਾਫ ਕਰ ਦਿੱਤੀ ਜਾਂਦੀ, ਉਸਨੂੰ ਹਾਜ਼ਰੀ ਮਾਫ ਕਹਿੰਦੇ ਆ। ਤਾਂ ਸੁਖਬੀਰ ਸਿੰਘ ਬਾਦਲ ਉੱਥੇ ਗਏ ਨੇ। ਫਿਰ ਜਦੋਂ ਇਸ ਤਰ੍ਹਾਂ ਅੱਛੇ ਗਿਣਤੀ ਦੇ ਵਿੱਚ ਜਿਹੜੇ ਨਾਮਜ਼ਦ ਮੁਲਾਜ਼ਮ ਨੇ ਉਹ ਉੱਥੇ ਹਾਜ਼ਰੀ ਨਾ ਹੋਣ, ਤੇ ਫਿਰ ਆਪਾਂ ਸਮਝ ਸਕਦੇ ਹਾਂ ਕਿ ਉੱਥੇ ਕਾਨੂੰਨੀ ਤੌਰ ਤੇ ਕਾਰਵਾਈ ਕੀ ਹੋਣੀ ਹੈ। ਕੋਰਟ ਦਾ ਕੰਮ ਤੇ ਇਹੀ ਹੈ ਨਾ ਕਿ ਸਾਰਿਆਂ ਦੀ ਹਾਜ਼ਰੀ ਯਕੀਨੀ ਹੋਏਗੀ ਤੇ ਤਦ ਚੱਲਣਾ ਹੈ। ਸੋ ਲਿਹਾਜ਼ਾ ਇਹਨਾਂ ਨੇ ਆਪਣੀ ਹਾਜ਼ਰੀ ਭਰੀ ਹੈ, ਉਸ ਤੋਂ ਬਾਅਦ ਬਾਹਰ ਆ ਗਏ ਆ। ਤੇ ਬਾਹਰ ਆ ਕੇ ਹਮੇਸ਼ਾ ਦੀ ਤਰ੍ਹਾਂ ਇਹਨਾਂ ਨੇ ਭਗਵੰਤ ਮਾਨ ਸਰਕਾਰ ਤੇ ਚੰਗੇ ਨਿਸ਼ਾਨੇ ਕੱਸੇ ਆ ਕਿ ਆ ਵੇਖ ਲਓ ਕਿਸ ਤਰ੍ਹਾਂ ਸਰਕਾਰ ਚੱਲਦੀ ਹੈ, ਕਿਸ ਤਰ੍ਹਾਂ ਪੁਲਿਸ ਦੀ ਦੁਰਵਰਤੋਂ ਹੋ ਰਹੀ ਹੈ, ਕਿਸ ਤਰ੍ਹਾਂ ਮੀਡੀਆ ਤੇ ਸ਼ਿਕੰਜਾ ਕੱਸਿਆ ਜਾ ਰਿਹਾ। ਉਹਨਾਂ ਦਾ
ਸਿੱਧੇ ਤੌਰ ਤੇ ਕਹਿ ਲਓ ਕਿ ਇਸ਼ਾਰਾ ਜਿਹੜਾ ਸੀਗਾ ਉਹ ਬਰਜਿੰਦਰ ਸਿੰਘ ਹਮਦਰਦ ਨੂੰ ਜੋ ਵਿਜੀਲੈਂਸ ਵੱਲੋਂ ਤਲਬ ਕੀਤਾ ਗਿਆ ਸੀਗਾ ਅੱਜ ਵਾਸਤੇ, ਤਾਂ ਜੀ ਉਧਰ ਇਸ਼ਾਰਾ ਸੀ। ਪਰ ਬਰਜਿੰਦਰ ਸਿੰਘ ਹਮਦਰਦ ਅੱਜ ਪੇਸ਼ ਨਹੀਂ ਹੋਏ, ਉਹਨਾਂ ਨੇ ਵੀ ਸਮਾਂ ਮੰਗ ਲਿਆ। ਤਾਂ ਇਹ ਵੀ ਸੁਣਨ ਦੇ ਵਿੱਚ ਆਇਆ ਸੀਗਾ ਕਿ ਹੋ ਸਕਦਾ ਹੈ ਕਿ ਉਹ ਕੋਈ ਕਾਨੂੰਨੀ ਚਾਰਾਜੋਈ ਦਾ ਮਨ ਬਣਾ ਰਹੇ ਹੋਣ, ਪਰ ਉਹਦੇ ਬਾਰੇ ਕੋਈ ਸਪਸ਼ਟ ਤੌਰ ਤੇ ਪੁਸ਼ਟੀ ਨਹੀਂ ਹੈ। ਪਰ ਪੇਸ਼ ਨਹੀਂ ਹੋਏ, ਇਹ ਪੇਸ਼ ਜ਼ਰੂਰ ਹੋਏ ਆ। ਪਰ ਹੁਣ ਇਹ ਦੇਖਣਾ ਹੋਏਗਾ ਕਿ ਦੇਖੋ ਚਲੋ ਇਹਨਾਂ ਦੀਆਂ ਸਟੇਟਮੈਂਟਾਂ, ਇਹਨਾਂ ਦੀਆਂ ਹਾਜ਼ਰੀਆਂ, ਇਹਨਾਂ ਦੀਆਂ ਪੇਸ਼ੀਆਂ, ਇਹ ਤੇ ਸਾਰਾ ਕੁਝ ਚੱਲੇਗਾ ਕਿ ਜਿਸ ਤਰ੍ਹਾਂ ਹੁਣ ਉੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਟਾਈਮ ਟਾਲਿਆ ਜਾ ਰਿਹਾ ਹੈ। ਕੋਸ਼ਿਸ਼ ਹੁਣ ਕੁੱਲ ਮਿਲਾ ਕੇ ਇਹੀ ਹੋਏਗੀ ਕਿ ਜਿਵੇਂ 1.25 ਸਾਲ ਗੁਜ਼ਰ ਗਿਆ ਇਸ ਸਰਕਾਰ ਦਾ, ਕਿ ਕਰ ਕਰਾ ਕੇ 2-3 ਸਾਲ ਹੋਰ ਕੱਢ ਲਏ ਜਾਣ, ਇਸ ਟ੍ਰਾਇਲ ਨੂੰ ਲਮਕਾਇਆ ਜਾਵੇ। ਹਜ਼ੂਰ ਇਹ ਵੀ ਇੱਕ ਸਟ੍ਰੈਟਜੀ ਹੁੰਦੀ ਹੈ, ਬਹੁਤ ਜ਼ਿਆਦਾ ਅਦਾਲਤਾਂ 'ਚ ਇਹ ਗੇਮ ਚੱਲਦੀ ਹੈ ਕਿ ਕੇਸ ਨੂੰ ਲਮਕਾਇਆ ਜਾਵੇ, ਲਟਕਾਇਆ ਜਾਵੇ। ਤਾਂ ਹੁਣ ਇਹ ਵੇਖਣਾ ਹੋਏਗਾ ਕਿ ਇਸ ਕੇਸ ਦੇ ਵਿੱਚ ਰਫ਼ਤਾਰ ਕਦੋਂ ਆਉਂਦੀ ਆ, ਕਿਉਂਕਿ ਬੇਅਦਬੀ ਵਾਲੇ ਮਾਮਲੇ ਤੇ ਇੱਥੋਂ ਸ਼ਿਫਟ ਹੀ ਹੋ ਗਏ, ਉਹ ਤੇ ਯੂਟੀ 'ਚ ਚਲੇ ਗਏ। ਪਰ ਜੋ ਇਹ ਨੇ ਕੋਟਕਪੂਰਾ ਤੇ ਬਹਿਬਲ, ਕੀ ਇਹਨਾਂ ਦੇ ਵਿੱਚ ਬਹੁਤ ਤੇਜ਼ੀ ਵਿਖਾ ਕੇ ਨਿਆਂ ਤੱਕ ਗੱਲ ਪਹੁੰਚੇਗੀ ਕਿ ਨਹੀਂ, ਇਹ ਵੇਖਣਾ ਜ਼ਰੂਰੀ ਹੋਏਗਾ। ਪੇਸ਼ੀਆਂ ਵਗੈਰਾ ਤੇ ਸਟੇਟਮੈਂਟਾਂ ਵਗੈਰਾ ਤੇ ਚੱਲਦਾ ਹੀ ਰਹਿਣਾ ਸਾਰਾ ਕੁਝ। ਜੀ ਸੋ ਅੱਗੇ ਵਧੀਏ, ਗੱਲ ਸ਼ਰਾਬ ਨੀਤੀ ਦੀ ਕਰੀਏ। ਇਹ ਗਲੇ ਦੀ ਹੱਡੀ ਬਣਿਆ ਹੋਇਆ ਸਰਕਾਰ, ਦਿੱਲੀ ਸਰਕਾਰ ਦਾ। ਤੇ ਹੁਣ ਮਨੀਸ਼ ਸਿਸੋਦੀਆ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ। ਇਸ ਖਬਰ ਨੂੰ ਜ਼ੁਬਾਨ ਦਿਓ ਜਰਾ। ਦੇਖੋ ਗੱਲ ਇਹ ਹੈ ਕਿ ਬਈ ਗਲੇ ਦੀ ਹੱਡੀ ਤੇ ਬਣ ਗਿਆ ਇਹਨਾਂ ਵਾਸਤੇ ਸਤਿੰਦਰ ਜੈਨ, ਉਹ ਤੇ ਆਪਦੀਆਂ ਹੱਡੀਆਂ ਤੜਾ ਕੇ ਬਾਹਰ ਨਿਕਲਿਆ ਜੇਲ੍ਹ ਚੋਂ, ਤੇ ਦੂਸਰੇ ਪਾਸੇ ਸਿਸੋਦੀਆ ਸਾਹਿਬ ਹੈ, ਉਹ ਹੱਡੀਆਂ ਆਪਦੀਆਂ ਰੋਲਦੇ ਫਿਰਦੇ ਉੱਥੇ ਜੇਲ੍ਹ ਦੇ ਵਿੱਚ ਫਰਸ਼ ਤੇ। ਜੀ ਹੋ ਸਕਦਾ ਹੈ ਕਿਉਂਕਿ ਪਹਿਲਾਂ ਸਤਿੰਦਰ ਜੈਨ ਵਾਲੀਆਂ ਵੀਡੀਓ ਵਾਇਰਲ ਹੋ ਗਈਆਂ, ਹੁਣ ਇਹਨਾਂ ਨੂੰ ਗੱਦਾ ਨਾ ਮਿਲਦਾ ਹੋਵੇ, ਪੋਲਾ ਜਿਹਦੇ ਤੇ ਜੰਪ ਵੱਜਦੇ ਨੇ। ਤੇ ਖੈਰ ਜੀ ਜੀ ਗੱਲ ਇਹ ਆ ਕਿ ਬਈ ਮਨੀਸ਼ ਸਿਸੋਦੀਆ ਨੂੰ ਹਾਈ ਕੋਰਟ ਤੋਂ ਮਿਲਿਆ ਝਟਕਾ, ਇਹਨਾਂ ਨੂੰ ਤਾਂ ਮਿਲਿਆ ਝਟਕਾ। ਪਰ ਜਿਹੜੀ ਗੱਲ ਹੈ ਕਿ ਸਰਕਾਰ, ਵੇਖ ਲਓ ਕਿ ਸਰਕਾਰ ਦੇ ਮੁਖੀ ਨੂੰ ਕੋਈ ਪਰਵਾਹ ਨਹੀਂ ਹੈਗੀ। ਵੈਸੇ ਤਾਂ ਉੱਤੇ ਤੋਂ ਪਰਵਾਹ ਕਹਿਣ ਦਾ ਭਾਵ ਇਹੋ ਆ ਕਿਉਂਕਿ ਉਹਨਾਂ ਦੇ ਕੋਲ ਕੋਈ ਮੰਤਰਾਲਾ ਹੀ ਹੈ ਨਹੀਂ, ਉਹ ਇਕੱਲੇ ਮੁੱਖ ਮੰਤਰੀ ਹੈ। ਇਹ ਵੀ ਕਮਾਲ ਦੀ ਗੱਲ ਹੈ, ਮਤਲਬ ਕਿ ਇੰਨਾ ਤਜਰਬਾ ਜਿਹੜਾ ਅਰਵਿੰਦ ਕੇਜਰੀਵਾਲ ਹੋਰਾਂ ਨੇ ਖੱਟਿਆ ਹੈ, ਉਹ ਜਿਵੇਂ ਕਹਿੰਦੇ ਨਾ ਫਿਲਮ ਦੇ ਵਿੱਚ ਢਿੱਲੋਂ ਨੇ ਕਾਲਾ ਕੋਟ ਐਵੇਂ ਥੋੜੀ ਪਾਇਆ, ਤੇ ਇਹਨਾਂ ਨੇ ਵੀ ਇੰਨਾ ਸਮਾਂ ਅਫਸਰਸ਼ਾਹੀ 'ਚ ਥੋੜਾ ਲਾਇਆ। ਜੀ ਜਨਾਬ, ਇੱਕ ਸਵਾਲ ਸੀ ਇਸ ਦੇ ਵਿੱਚ। ਦਿੱਲੀ ਵਿੱਚ ਉਧਰ ਅਰਵਿੰਦ ਕੇਜਰੀਵਾਲ ਹੋਣਾ ਨੇ ਆਪਣੇ ਕੋਲ ਇੱਕ ਵੀ ਵਿਭਾਗ ਨਹੀਂ ਰੱਖਿਆ, ਪਰ ਇੱਧਰ ਪੰਜਾਬ ਵਾਲੇ ਸੀਐਮ ਨੂੰ ਤਾਂ ਚੰਗੇ ਸਾਰੇ ਵਿਭਾਗ ਦਿੱਤੇ ਹੋਏ ਨੇ। ਕਹਿੰਦੇ ਉਹਨਾਂ ਕੋਲ ਤਾਂ ਵਿਭਾਗ ਹੀ ਬਹੁਤ ਨੇ, ਆਪ ਹੀ ਕੰਮ ਸਾਂਭਦੇ ਨੇ। ਨਹੀਂ, ਇਹ ਸਿਸੋਦੀਆ ਸਾਹਿਬ ਕੋਲ ਕਿਹੜਾ ਥੋੜੇ ਸੀ, ਇਹਨਾਂ ਕੋਲ ਵੀ 18 ਸੀ ਜੀ। ਤਾਂ ਉਹ ਖਾਸਮ ਖਾਸ ਫਿਰ ਜਾਂਦੇ ਹੀ ਆ। ਦੇਖੋ ਪੰਜਾਬ ਦਾ ਹੋਰ ਮਸਲਾ ਹੈ ਨਾ, ਪੰਜਾਬ ਦੇ ਵਿੱਚ ਇਹ ਆ ਕਿ ਚੀਫ ਮਿਨਿਸਟਰ ਰਵਾਇਤੀ ਤੌਰ ਤੇ 3-4 ਤੇ ਮੰਤਰਾਲੇ ਵੱਡੇ ਜਿਹੜੇ ਉਹ ਰੱਖਦਾ ਹੀ ਰੱਖਦਾ ਹੈ ਜੀ, ਉਹ ਰੱਖਦਾ ਹੀ ਰੱਖਦਾ ਹੈ, ਚਾਹੇ ਉਹ ਹੋਮ ਹੋਵੇ, ਚਾਹੇ ਕੁਝ ਹੋਰ ਇਸ ਤਰ੍ਹਾਂ ਦੇ ਹੋਣ, ਉਹ ਜ਼ਰੂਰੀ ਹੁੰਦੇ ਆ। ਕਿਉਂਕਿ ਨਹੀਂ ਤਾਂ ਫਿਰ ਮੁੱਖ ਮੰਤਰੀ ਦੇ ਹੇਠੋਂ ਜੇ ਪੁਲਿਸ, ਇੰਟੈਲੀਜੈਂਸ, ਵਿਜੀਲੈਂਸ, CID ਨਿਕਲ ਗਈ ਤਾਂ ਫਿਰ ਬਚੇਗਾ ਕੀ। ਇਹੀ ਤੇ ਗੇਮ ਘਮਾਉਂਦੇ ਆ ਨਾ। ਸੋ ਇਸ ਕਰਕੇ ਇਹ ਰਵਾਇਤ ਚੱਲੀ ਆਈ ਆ। ਤੇ ਮੈਨੂੰ ਲੱਗਦਾ ਵੈਸੇ ਤੇ ਵੰਡ ਹੋਣੀ ਚਾਹੀਦੀ ਹੈ ਮੰਤਰਾਲਿਆਂ ਦੀ। ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਟੀਚਰਾਂ ਕਰਦੇ ਹੁੰਦੇ ਸਨ ਕਿ ਸਾਰੇ ਮੰਤਰਾਲੇ ਜਿਹੜੇ ਆ ਉਹ ਬਾਦਲ ਫੈਮਿਲੀ ਜਾਂ ਉਹਨਾਂ ਦੇ ਰਿਸ਼ਤੇਦਾਰ ਲਈ ਫਿਰਦੇ ਆ। ਤੇ ਇਹ ਗੱਲ ਤੁਸੀਂ ਵੀ ਅੱਜ ਕਹਿ ਦਿੱਤੀ ਇਹਨਾਂ ਨੂੰ, ਸ਼ਾਇਦ ਸੁਣ ਗਈ ਹੋਏਗੀ। ਤੇ ਦੂਜੀ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਇਸ ਮਾਮਲੇ 'ਚ ਕਹਿ ਲਓ ਕਿ ਬਚੇ ਹੋਏ ਆ ਕਿਉਂਕਿ ਉਹ ਮੁੱਖ ਮੰਤਰੀ ਨੇ, ਪਰ ਮੰਤਰਾਲਾ ਉਹ ਰੱਖਦੇ ਨਹੀਂ ਹੈ। ਹੁਣ ਇਹਨਾਂ ਨੂੰ ਅੱਜ ਜ਼ਮਾਨਤ ਜਿਹੜੀ ਆ ਉਹ ਡਿਨਾਈ ਕਰ ਦਿੱਤੀ ਗਈ ਆ, ਨਾ ਕਰ ਦਿੱਤੀ ਗਈ ਆ ਕੋਰਟ ਵੱਲੋਂ, ਇਹ ਕਹਿ ਕੇ ਕਿ ਵੇਖੋ ਤੁਸੀਂ ਬਾਹਰ ਜਾ ਕੇ ਇਸ ਕੇਸ ਨਾਲ ਸੰਬੰਧਿਤ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਹੋ। ਸੋ ਇਸ ਕਰਕੇ ਸਿਸੋਦੀਆ ਜਿਹੜੇ ਇੱਕ ਪ੍ਰਭਾਵਸ਼ਾਲੀ ਵਿਅਕਤੀ ਮੰਨੇ ਗਏ ਕਿ ਤੁਸੀਂ ਆਪਣਾ ਪ੍ਰਭਾਵ ਜਿਹੜਾ ਉਹ ਇਸਤੇਮਾਲ ਕਰ ਸਕਦੇ ਜੇ, ਲਿਹਾਜ਼ਾ ਇਹਨਾਂ ਨੂੰ ਜ਼ਮਾਨਤ ਜਿਹੜੀ ਹੈ ਉਹ ਨਹੀਂ ਮਿਲੀ। ਤਾਂ ਇਹ ਹੁਣ ਜਾਣਗੇ ਸੁਪਰੀਮ ਕੋਰਟ, ਤੇ ਮੈਨੂੰ ਪੂਰੀ ਉਮੀਦ ਹੈ ਸੁਪਰੀਮ ਕੋਰਟ 'ਚ ਇਹਨਾਂ ਨੂੰ ਜ਼ਮਾਨਤ ਮਿਲ ਜਾਣੀ ਹੈ। ਪਰ ਹਾਈ ਕੋਰਟ 'ਚੋਂ ਵੀ ਉਮੀਦ ਹੁੰਦੀ ਹੈ ਕਿ ਬੰਦਾ ਸੋਚਦਾ ਕਿ 99% ਇੱਥੋਂ ਕੰਮ ਹੋ ਜਾਏਗਾ, ਪਰ ਕਈ ਵਾਰ ਹੱਥ ਹੀ ਲੰਘ ਜਾਂਦਾ, ਪੂਛ ਰਹਿ ਜਾਂਦੀ ਹੈ। ਤਾਂ ਉਹ ਹਮੇਸ਼ਾ ਜਿਹੜਾ ਇੱਕ ਇਤਰਾਜ਼ ਹੁੰਦਾ ਹੈ ਇਸਤਗਾਸਾ ਪੱਖ ਦਾ ਕਿ ਇਹ ਬੰਦਾ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹੈ,
ਤਾਂ ਉਹ ਜਾ ਕੇ ਗਵਾਹਾਂ ਤੇ ਪ੍ਰਭਾਵ ਪਾ ਸਕਦਾ। ਆਮ ਤੌਰ ਤੇ ਕੇਸਾਂ ਦੇ ਵਿੱਚ ਜਦੋਂ ਕੋਰਟ ਇਸ ਗਰਾਊਂਡ ਨੂੰ ਦੇਖਦਾ ਹੈ ਤਾਂ ਉਹ ਮਤਲਬ ਕਿ ਦਰਕਿਨਾਰ ਕਰ ਦਿੰਦਾ ਹੈ, ਕਿਉਂਕਿ ਜਦੋਂ ਚਲਾਨ ਪੇਸ਼ ਹੋ ਗਿਆ ਕਿਸੇ ਦੇ ਖਿਲਾਫ, ਉਹ ਟਰਾਇਲ ਲੰਬਾ ਚੱਲਣਾ ਹੈ, ਤਾਂ ਤੁਸੀਂ ਜਦੋਂ ਪੁੱਛਗਿੱਛ ਕਰ ਲਈ ਤਾਂ ਕੋਰਟ ਫਿਰ ਇਹ ਦੇਖਦਾ ਕਿ ਬਈ ਇਹਨੂੰ ਹੁਣ ਰੱਖ ਕੇ ਕਿੱਥੇ ਕਰਨਾ ਕੀ ਆ, ਕਿਉਂਕਿ ਹੋ ਸਕਦਾ ਟਰਾਇਲ ਤਾਂ ਕੋਈ 3-4 ਸਾਲ ਚੱਲੇ, ਤਾਂ ਉਦੋਂ ਤੱਕ ਥੋੜੀ ਬੰਦੇ ਨੂੰ ਬਿਠਾਇਆ ਜਾ ਸਕਦਾ। तो देखते हैं, पर मैनू यकीन है कि सुप्रीम कोर्ट चो राहत मिल जाएगी मनीष सिसोदिया जी। ये तो हुण समा बयान करूगा कि सुप्रीम कोर्ट दे वल्लों की निर्देश आउंदे ने। अगे गल करिए जी, पटवारी कहंदे जेकर तुहानू जमीन संबंधी परेशान करदा है तां फिर की कीता जावे? हाँ जी, देखो इन्होंने नंबर लॉन्च कर दिते ने, कहते नंबर तुहानू पता है बहुत दिंदे ने, जिवें अगे जी जी पिछे जे हैगे सी धालीवाल साहब, उन्होंने NRIs वास्ते नंबर दिता सीगा ते वो भी असीं जी बोल दिता सी। साडा काम ते इह है कि असीं बोल जाने आ, पर वो जिहड़े फोन हुंदे आ वो वजदे ही रहिंदे आ, वजदे ही रहिंदे आ, चक्के नहीं जी जांदे। ये भी एक जी सियापा हैगा। हुण इन्हां ने अज वैसे ते जिहड़े मंत्री है, जे तुसीं देखोगे तो काफ़ी एक्शन च नज़र आए ने। जिद्दां लालजीत सिंह भुल्लर होरां ने अज एक स्टेटमेंट दित्ती सी अपने महकमे नाल जुड़ी। इधरों जिहड़े जिंपा जी आ उन्हां ने अपने महकमे नाल जुड़ियां ਇਹ ਸਟੇਟਮੈਂਟਾਂ ਜਾਰੀ ਕਰ ਦਿੱਤੀਆਂ ਕਿ ਜਲਦੀ ਬਈ ਅਸੀਂ ਉਹ ਲਾਲ ਕੀਰਵਾ ਕੰਮ ਦੇਵਾਂਗੇ ਤੇ ਤਹਿਸੀਲਾਂ 'ਚ ਜਿਹੜੀ ਹੁੰਦੀ ਆ ਰਜਿਸਟਰੀ, ਇਹਦੇ ਵਿੱਚ ਜਿਹੜੀ ਭਾਸ਼ਾ ਬੜੀ ਜਟਿਲ ਭਾਸ਼ਾ ਤੇ ਬੜੀ ਗੁੰਝਲਦਾਰ ਭਾਸ਼ਾ ਹੁੰਦੀ ਆ, ਔਖੀ ਭਾਸ਼ਾ, ਉਹਨੂੰ ਸਰਲ ਕਰ ਦਿਆਂਗੇ, ਉਸ ਭਾਸ਼ਾ ਦਾ ਸਰਲੀਕਰਨ ਹੋ ਜਾਏਗਾ। ਪਰ ਨਾਲ ਉਹਨਾਂ ਦੇ ਨੰਬਰ ਜਿਹੜੇ ਆ ਉਹ ਦੱਸੇ ਆ, ਜਿਹੜੇ ਉਹ ਭਾਰਤ ਲਈ 81,849 ਤੇ 402, ਇਹ ਤੇ ਹੈਗਾ ਹੈ ਭਾਰਤ ਵਾਸਤੇ 81,849 ਤੇ 4 ਜ਼ੀਰੋਆਂ ਲਾ ਕੇ ਦੂਆ ਲਾ ਦੇਣਾ ਹੈ। ਤੇ ਜਿਹੜੇ NRI ਆ ਉਹਨਾਂ ਨੇ ਵੀ ਜੇ ਕਿਸੇ ਪਟਵਾਰੀ ਦੀ ਸ਼ਿਕਾਇਤ ਕਰਨੀ ਹੋਵੇ ਕਰਕੇ ਦੇਖ ਲਿਓ ਸ਼ਿਕਾਇਤ ਭਾਈ, ਕਿਤੇ ਇਹ ਨਾ ਹੋਵੇ ਕਿ ਤੁਹਾਡੀ ਸ਼ਿਕਾਇਤ ਹੋ ਜਾਵੇ ਕਿ ਫਲਾਣੇ ਦੀ ਸ਼ਿਕਾਇਤ ਫਲਾਣੇ ਨੇ ਕੀਤੀ ਸੀਗੀ। ਖੈਰ ਕਰ ਲਿਓ ਤਾਂ 94,641 00168। ਮੈਂ ਨੰਬਰ ਰਿਪੀਟ ਕਰ ਦਿੰਦਾ, ਕਿਸੇ ਵੀ NRI ਵਾਸਤੇ ਇਹ ਨੰਬਰ ਜਿਹੜਾ ਹੈ ਉਹਨਾਂ ਨੇ ਜਨਤਕ ਕੀਤਾ। ਕਿਸੇ ਵੀ ਪਟਵਾਰੀ ਦੀ ਸ਼ਿਕਾਇਤ ਯਾਨੀ ਰਜਿਸਟਰੀ ਸੰਬੰਧੀ ਕੋਈ ਤੰਗ ਪਰੇਸ਼ਾਨੀ ਤਹਿਸੀਲਦਾਰ ਜਾਂ ਪਟਵਾਰੀ ਹੈ ਜਾਂ ਕੋਈ ਹੋਰ ਅਧਿਕਾਰੀ, ਤਾਂ ਇਸ ਨੰਬਰ ਤੇ ਤੁਸੀਂ ਡਾਇਲ ਕਰਨਾ ਹੈ, ਉਹਨਾਂ ਨੂੰ ਸ਼ਿਕਾਇਤ ਭੇਜਣੀ ਹੈ ਲਿਖਤ ਦੇ ਵਿੱਚ। ਤਾਂ ਉਹ ਹੈ 94,641 00168। ਕਾਲ ਵੀ ਕਰ ਸਕਦੇ ਹੋ ਤੇ ਇਹਦੇ ਤੇ ਆਪਣੀ ਸ਼ਿਕਾਇਤ ਵੀ ਭੇਜ ਸਕਦੇ, ਸਾਰੇ ਜੀ ਗੱਲ ਹੈ। ਤੋ ਇਹ ਹੁਣ ਦੇਖਣਾ ਹੋਏਗਾ ਕਿ ਇਹਦੇ ਨਾਲ ਕਿੰਨਾ ਕੁ ਅਸਰ ਹੁੰਦਾ ਹੈ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਵਾਰ-ਵਾਰ ਇੱਕੋ ਗੱਲ ਕਹਿੰਦੇ ਆ ਕਿ ਅਸਲ 'ਚ ਦੋਵੇਂ ਪਾਸੇ ਦੀ ਗੱਲ ਕਰਨੀ ਜ਼ਰੂਰੀ ਹੁੰਦੀ ਹੈ। ਕੁਝ ਲੋਕ ਇੱਕ ਪਾਸੇ ਦੀ ਗੱਲ ਸੁਣ ਕੇ ਤੇ ਕੁਝ ਲੋਕ ਇੱਕ ਪਾਸੇ ਦੀ ਗੱਲ ਕਰਕੇ ਰਾਜ਼ੀ ਆ। ਟੋਟਲ 44-4500 ਪੋਸਟਾਂ ਨੇ ਪਟਵਾਰੀਆਂ ਦੀਆਂ ਤੇ ਸਾਰੇ ਹੈਗੇ ਮੈਨੂੰ ਲੱਗਦਾ ਕਿ 2000 ਦੇ ਕਰੀਬ ਵੀ ਨਹੀਂ ਹੈ ਜੀ। ਤੋ ਇਸ ਕਰਕੇ ਇੱਕ ਤੇ ਪੋਸਟਾਂ ਜਿਹੜੀਆਂ ਉਹ ਪੂਰੀਆਂ ਕਰੋ। ਤਹਿਸੀਲਦਾਰ ਜਿਹੜੇ ਆ ਜਾਂ ਨੈਬ ਆ ਕਾਨੂੰਗੋ ਆ ਉਹਨਾਂ ਦੀ ਉੱਥੇ ਸਿਟਿੰਗ ਤਹਿਸੀਲਾਂ 'ਚ ਲਾਜ਼ਮੀ ਕਰੋ। ਇਹ ਜ਼ਰੂਰੀ ਆ। ਲੋਕ ਉੱਥੇ ਖੱਜਲ ਹੁੰਦੇ ਆ। 7:30 ਦਾ ਤੁਹਾਂ ਟਾਈਮ ਰੱਖਿਆ ਹੈ, ਉਹ ਆਉਂਦੇ 11 ਵਜੇ ਆ, ਮੁੜ ਕੇ ਭੱਜ ਜਾਂਦੇ ਆ। ਸਾਡੀ ਅਦਾਲਤ 'ਚ ਪੇਸ਼ੀ ਆ, ਸਾਡਾ ਆ ਸਾਡਾ ਆ, ਲੋਕ ਉੱਥੇ ਸੁੱਕਦੇ ਰਹਿੰਦੇ ਨੇ ਸਾਰੀ ਦਿਹਾੜੀ। ਤਾਂ ਇਹ ਸਾਰਾ ਕੁਝ ਠੀਕ ਕਰਨ ਦੀ ਲੋੜ ਆ। ਤੇ ਉਹ ਗੱਲ ਮੈਂ ਜਿਹੜੀ ਕਰ ਰਿਹਾ ਸੀਗਾ ਕਿ ਜੋ ਮੰਤਰੀਆਂ ਦੇ ਐਕਸ਼ਨ ਨਜ਼ਰ ਆ ਰਹੇ ਨੇ ਉਹਦੇ ਨਾਲ ਜੁੜੀ ਹੁਣ ਖਬਰ ਵੀ ਫਲੈਸ਼ ਹੋ ਰਹੀ ਆ ਕਿ ਪੰਜਾਬ ਕੈਬਨਿਟ ਦੇ ਵਿੱਚ ਕੱਲ ਨੂੰ ਵੱਡਾ ਫੇਰਬਦਲ ਵੀ ਹੋ ਸਕਦਾ। ਮਤਲਬ ਕਿ 1-2 ਮੰਤਰੀਆਂ ਦੀ ਛੁੱਟੀ ਤੇ 1-2 ਮੰਤਰੀਆਂ ਦੀ ਆਮਦ ਹੋ ਸਕਦੀ ਆ। ਤੇ ਇਉਂ ਹੀ ਮੈਨੂੰ ਥੋੜਾ ਜਿਹਾ ਖੁੜਕ ਰਿਹਾ ਸੀਗਾ। ਮੈਂ ਕਿਹਾ ਅੱਜ ਮੰਤਰੀ ਕੁਝ ਜ਼ਿਆਦਾ ਹੀ ਐਕਸ਼ਨ 'ਚ ਲੱਗਦੇ ਨੇ ਤੇ ਕਿਤੇ ਇਦਾਂ ਤਾਂ ਨਹੀਂ ਵੀ ਆਪੋ ਆਪਣੇ ਮਹਿਕਮੇ ਨੂੰ ਪ੍ਰਮੋਟ ਕਰ ਰਹੇ ਹੋਣ। ਤੇ ਲੱਗਦਾ ਇਹੋ ਆ ਕਿ ਐਨ ਆਖਰੀ ਮੌਕੇ ਤੱਕ ਜ਼ੋਰ ਲਾ ਰਹੇ ਸੀਗੇ, ਕਿਉਂਕਿ ਵਿੱਚੋਂ ਗੱਲ ਪਤਾ ਲੱਗ ਜਾਂਦੀ ਆ। ਦੱਸਦੇ ਆ ਕਿ ਇਹਨਾਂ ਦੀ ਇਕੱਤਰਤਾ ਵੀ ਹੋਈ ਸੀ ਬੀਤੇ ਦਿਨੀ, ਤਾਂ ਉਸ ਇਕੱਤਰਤਾ ਤੇ ਸਸਪੈਂਸ ਸੀ। ਹੁਣ ਤੇ ਸਾਰੇ ਪਰਦੇ ਚੁੱਕੇ ਗਏ ਨੇ ਜੀ। ਦੇਖੋ ਕੌਣ ਮੰਤਰੀ ਤੋਂ ਹੁਣ ਫੇਰ ਤੋਂ MLA ਰਹਿ ਜਾਂਦਾ, ਸਮਾਂ ਬਿਆਨ ਕਰੂਗਾ। ਆ ਹੁਣ ਕਹਿੰਦੇ ਜੀ 1.5 ਕਰੋੜ ਰੁਪਏ 'ਚ ਨੁਕਸਾਨ ਕਰਾ ਲਿਆ, ਕਹਿੰਦੇ 1.5 ਕਰੋੜ ਰੁਪਏ ਦਾ ਆਪਣਾ ਕੈਨੇਡਾ ਦੇ ਕਰੇਜ਼ ਪਿੱਛੇ। ਹਾਂਜੀ ਦੇਖੋ, ਕੋਈ ਇੱਕ ਥੋੜਾ ਹੈ ਇੱਥੇ ਹੁਣ ਆ ਜਿਹੜੇ ਡੌਂਕਰ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਅੱਗੇ,
ਜੀ ਜੀ ਭਾਈ ਇਹ ਹੁਣ ਵੇਖੋ, ਦੋ ਤੇ ਉਹ ਭਰਾ ਫਸੇ ਪਏ ਨੇ ਕਤਲ ਚ ਇੰਡੋਨੇਸ਼ੀਆ ਚ, ਤੇ ਆ ਜੀ ਪਰਸੋਂ ਪਟਿਆਲੇ ਦੇ ਵਿੱਚ ਇੱਕ ਮਾਮਲਾ ਨਿਕਲਿਆ ਕਿ 3 ਬੰਦਿਆਂ ਨੂੰ ਇੰਡੋਨੇਸ਼ੀਆ ਦੇ ਵਿੱਚ ਹੀ ਕਿਡਨੈਪ ਕਰਕੇ ਡੌਂਕਰਾ ਬੰਨਿਓ ਤਾਂ 1.25 ਕਰੋੜ ਰੁਪਈਆ ਮੰਗਾਇਆ ਗਿਆ ਉੱਥੇ, ਹਿਸਾਬ ਲਾ ਲਓ, ਤਿੰਨਾਂ ਤੋਂ 40 ਲੱਖ। ਜੀ ਨੋਟਾਂ ਦਾ ਢੇਰ ਲਾ ਦਈਏ ਨਾ 1.25 ਕਰੋੜ ਦਾ, ਤੇ ਜੀ ਜਿਵੇਂ ਮਾੜੇ ਘਰ ਦਾ ਤੂੜੀ ਦਾ ਕੁੱਪ ਹੁੰਦਾ, ਏਡਾ ਬਣ ਜਾਂਦਾ ਢੇਰ। ਜੀ ਤੇ ਹਿਸਾਬ ਲਾ ਲਓ ਇਹ ਇੰਨੀਆਂ ਠੱਗੀਆਂ ਮਾਰਨ ਡਏ ਨੇ। ਹੁਣ ਵੇਖੋ ਗੱਲ ਕੀ ਹੈ ਕਿ ਆ ਜਿਹੜਾ ਮਸਲਾ ਹੈ ਇਹ ਨਿਕਲਿਆ ਪਟਿਆਲਾ ਦੇ ਵਿੱਚੋਂ, ਜਿੱਥੇ ਕੈਨੇਡਾ ਦੀ PR ਦਿਵਾਉਣ ਦੇ ਨਾਂ ਤੇ, ਕੰਮ ਕਰ ਸੈੱਟ ਕਰਵਾਉਣ ਦੇ ਨਾਂ ਤੇ ਇੱਕ ਕਾਰੋਬਾਰੀ ਤੋਂ ਮਤਲਬ ਕਿ ਜਿਹੜਾ ਬਿਜ਼ਨਸ ਸੈੱਟ ਕਰਨ ਦੇ ਚਾਂਸੇ ਆ ਗਿਆ ਕਿ ਇਹਨਾਂ ਨੇ 1 ਕਰੋੜ 76 ਲੱਖ ਰੁਪਈਆ, ਆਲਮੋਸਟ ਕਹਿ ਲਓ ਕਿ 1.25 ਕਰੋੜ ਰੁਪਈਆ ਜਿਹੜਾ ਉਹ ਛਿੱਲ ਲਿਆ। ਹੁਣ ਗੱਲ ਇਹ ਆ ਕਿ 1.25 ਕਰੋੜ ਰੁਪਈਆ ਦੇ ਦੇਣਾ, ਪਤਾ ਨਹੀਂ ਕੀ ਉਹਨਾਂ ਨੇ ਸਿਰ 'ਚ ਇਹਨਾਂ ਦੇ ਧੂੜਿਆ ਹੁੰਦਾ ਕਿ ਕੁਝ ਸਮਝਦੇ ਕਿ ਬਈ ਇੰਨੇ ਪੈਸੇ ਸਾਰੀ ਫੈਮਿਲੀ ਜਾਂ ਕਾਰੋਬਾਰ ਸੈੱਟ ਕਰਨ ਦੇ ਨਾਮ ਤੇ ਉਹ 3-4 ਬੰਦੇ ਜਿਹੜੇ ਆ ਉਹ ਲੈ ਗਏ ਲੁੱਟ ਕੇ। ਕਿ ਇੰਨੀ ਇਨਵੈਸਟਮੈਂਟ ਦੇ ਨਾਲ ਤੇ ਮੈਨੂੰ ਲੱਗਦਾ ਕਿ ਕਿਤੇ ਵੀ ਕੋਈ ਵੱਡਾ ਕਾਰੋਬਾਰ ਕੀਤਾ ਜਾ ਸਕਦਾ, ਤੇ ਤੁਹਾਡਾ ਤੇ ਆਪਣਾ ਹੀ ਕਾਰੋਬਾਰ ਸੀਗਾ, ਉਹਨੂੰ ਹੋਰ ਤੁਸੀਂ ਫੈਲਾ ਸਕਦੇ ਸੀ। ਚਲੋ ਜੇ ਜਾਣਾ ਵੀ ਆ ਤੇ ਮੈਨੂੰ ਲੱਗਦਾ ਥੋੜੇ ਜਿਹੇ ਪੈਸੇ ਹੋਰ ਲਾ ਦਿੰਦੇ ਤੇ ਸਿੱਧੀ PR ਹੀ ਮਿਲ ਜਾਣੀ ਹੈ ਤੁਹਾਨੂੰ, ਮੁੱਲ ਹੀ ਮਿਲ ਜਾਣੀ ਹੈ। ਕੁਝ ਦੇਸ਼ਾਂ ਦੇ ਵਿੱਚ ਤੇ ਖੁੱਲਾ ਕੰਮ ਹੈ ਕਿ ਇਨਵੈਸਟਮੈਂਟ ਕਰੋ, PR ਮਿਲ ਜਾਂਦੀ ਸਿੱਧੀ ਤੁਹਾਨੂੰ। ਜੀ ਤਾਂ ਕਈ ਇਹ ਤਾਂ ਹੈ। ਪਾਲਿਸੀਆਂ ਹੈਗੀਆਂ। ਤਾਂ ਕਿਤੇ ਵੀ ਜੇ ਜਾਣਾ ਆ, ਚਲੋ ਪ੍ਰਵਾਸ ਦੁਨੀਆ ਤੇ ਹੁੰਦਾ ਆ, ਜਿੱਥੇ ਵੀ ਕਿਤੇ ਜਾਣਾ ਆ ਕਿਸੇ ਚੰਗੇ ਦੀ ਰਾਏ ਲਓ, ਕਿਸੇ ਚੰਗੇ ਦੀ ਸਲਾਹ ਲਓ। ਸਾਡੇ ਪੰਜਾਬੀ ਤਾਂ ਹੁਣ ਬਹੁਤਾ ਹੀ ਜ਼ਿਆਦਾ ਬਸ ਉਹ ਬਾਹਰ ਦਾ ਕਰੇਜ਼, ਜਿੱਦਾਂ ਸ਼ਬਦ ਤੁਸੀਂ ਇਸਤੇਮਾਲ ਕੀਤਾ ਹੈ, ਕਿ ਉਹਦੇ ਪਿੱਛੇ ਬਾਹਰ ਹੀ ਜ਼ਿਆਦਾ ਸਨਕੀ ਹੋਏ ਪਏ ਨੇ ਕਈ ਤਾਂ। ਕਿਸੇ ਜੀ ਹੋਰ ਜੀ ਨੇੜਲੇ ਮਿੱਤਰ ਦੀ ਰਾਏ ਲੈ ਲਓ, ਜੇ ਮਿੱਤਰ ਦਾ ਕੋਈ ਮਿੱਤਰ ਖਾਸ ਆ, ਵਿਸ਼ਵਾਸਯੋਗ ਆ, ਉਹਦੀ ਰਾਏ ਲੈ ਲਓ, ਰਸਤੇ ਬਣਾਓ, ਖੁਦ ਜਾਓ, ਜਿੱਥੇ ਜਾਣਾ ਜਾਓ, ਕੋਈ ਚੱਕਰ ਨਹੀਂ ਹੈ, ਸਾਰਿਆਂ ਦੇ ਅਧਿਕਾਰ ਆ। ਪਰ ਇਸ ਤਰ੍ਹਾਂ ਠੱਗੀਆਂ ਖਾਓਗੇ ਤਾਂ ਮੈਨੂੰ ਲੱਗਦਾ ਕਿ ਹੋਰ ਵੀ ਠੱਗ ਇੱਥੇ ਪੰਜਾਬ 'ਚ ਬੁਲਾਓਗੇ, ਕਿਉਂਕਿ ਜਿੰਨੇ ਜ਼ਿਆਦਾ ਇੱਥੇ ਮੁੱਛੇ ਜਾਣਗੇ ਉਹਨੇ ਜ਼ਿਆਦਾ ਹੋਰ ਠੱਗ ਇੱਥੇ ਐਕਟਿਵ ਹੋ ਜਾਣਗੇ ਕਿ ਕੰਮ ਇੱਥੇ ਸੌਖਾ ਜੇ, ਬਸ ਮਾੜਾ ਜਿਹਾ ਸਬਜ਼ ਬਾਗ ਦਿਖਾ ਦਿਓ ਤੇ ਸਾਮੀ ਜਿਹੜੀ ਆ ਉਹ ਆਪਣੇ ਆਪ ਹੀ ਫਿਰ ਪਸਮ ਪੈਣੀ ਆ। ਜੀ ਇਹ ਤਾਂ ਹੈ। ਦੌਰ ਵੀ ਇਹੋ ਜਿਹਾ ਚੱਲ ਰਿਹਾ ਹੈ ਨਾ, ਇੰਨੇ ਵੱਡੇ ਪੱਧਰ ਤੇ ਸਾਡੇ ਅੰਦਰ ਲਾਲਸਾ ਹੈ ਬਾਹਰ ਭੱਜਣ ਦੀ, ਫਿਰ ਅਗਲੇ ਵਾਲਾ ਬੰਦਾ ਵੀ ਦੇਖਦਾ ਕਿ ਇਹਨੂੰ ਲਾ ਲਓ ਠਿੱਬੀ ਜਿੰਨੀ ਕੁ ਲੱਗਦੀ ਹੈ। ਸੋ ਅੱਗੇ ਚੱਲੀਏ, ਗੱਲ ਮਣੀਪੁਰ ਹਿੰਸਾ ਦੀ ਕਰੀਏ। ਬੜੀਆਂ ਦਰਦਨਾਕ ਤਸਵੀਰਾਂ ਉੱਥੋਂ ਬੀਤੇ ਸਮੇਂ ਦੌਰਾਨ ਸਾਹਮਣੇ ਆਈਆਂ ਸੀ। ਉੱਥੇ ਮਾਹੌਲ ਵੈਸੇ ਤਾਂ ਤਣਾਅਪੂਰਨ ਬਣਿਆ ਹੀ ਰਹਿੰਦਾ ਹੈ, ਪਰ ਹੁਣ CDS ਨੇ ਕਿਹਾ ਹੈ ਕਿ ਜਾਤੀ ਹਿੰਸਾ ਸੀ ਇਹ। ਦੇਖੋ ਉੱਥੋਂ ਜਿਹੜੀਆਂ ਸਟੇਟਮੈਂਟਾਂ ਨਿਕਲ ਰਹੀਆਂ, ਮੈਂ ਉਹਦੇ ਤੋਂ ਵੀ ਕਾਫੀ ਹੈਰਾਨ ਆ ਕਿ ਤੁਸੀਂ ਬਈ ਹੁਣ ਜਿਹੜੇ ਉੱਥੇ ਦੇ ਮੁੱਖ ਮੰਤਰੀ ਹੈ ਉਹ ਕਹਿ ਰਹੇ ਆ ਕਿ ਜੀ ਇਹ ਅੱਤਵਾਦ ਆ, ਫਲਾਂ ਆ, ਟਮਕਾ ਆ, ਇੰਨੇ ਅੱਤਵਾਦੀ ਫੜ ਲਏ ਜਾਂ ਹੋ ਗਏ, ਮਾਰਤੇ ਜਾਂ ਇਹਨਾਂ ਨੇ ਅਟੈਕ ਕਰ ਦਿੱਤਾ। ਤਾਂ ਇਹ CDS ਸਾਹਿਬ ਕਹਿ ਰਹੇ ਆ, ਜਿਹੜੇ CDS ਸਾਡੇ ਚੀਫ ਆਫ ਡਿਫੈਂਸ ਸਟਾਫ ਆ, ਉਹ ਕਹਿ ਰਹੇ ਆ ਜੀ ਕਿ ਵੇਖੋ ਥੋੜਾ ਸਮਾਂ ਲੱਗੇਗਾ, ਹਾਲਾਤ ਜਿਹੜੇ ਆ ਉਹ ਨਾਰਮਲ ਹੋ ਜਾਣਗੇ, ਪਰ ਇਹ ਕੋਈ ਅੱਤਵਾਦ ਨਹੀਂ, ਉੱਥੇ ਵੀ ਬਹੁਤ ਜ਼ਿਆਦਾ ਅੱਤਵਾਦੀ ਗਤੀਵਿਧੀਆਂ ਨੇ। ਦਰਅਸਲ ਕੀ ਹੈ ਕਿ ਇਹ ਜ਼ਾਤੀ ਹਿੰਸਾ ਆ। ਤਾਂ ਉਹ ਤਾਂ ਕੌਨਫਲਿਕਟ ਆਪਾਂ ਜਿਵੇਂ ਗੱਲ ਅੱਗੇ ਕੀਤੀ ਸੀ, ਆਦਿਵਾਸੀ ਮਹਿਤਾਈ ਉਹ ਆਪਸ ਦੇ ਵਿੱਚ ਖਹਿ ਰਹੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਇਹ ਬਹੁਤ ਲੰਮੇ ਸਮੇਂ ਤੋਂ ਉਹਨਾਂ ਦੇ ਵਿੱਚ ਆਪਸੀ ਖਿਚਾਅ ਹੈ। ਪਰ ਇਸੇ ਦਰਮਿਆਨ ਜਿੱਦਾਂ ਅੱਜ ਪਹਿਲਵਾਨਾਂ ਨੇ ਵੀ ਐਲਾਨ ਕਰ ਰੱਖਿਆ ਸੀ ਕਿ ਅਸੀਂ ਆਪਦੇ ਮੈਡਲ ਗੰਗਾ 'ਚ ਵਹਾ ਦੇਣੇ ਆ, ਤੇ ਵਹਾਉਣ ਚਲੇ ਗਏ ਤੇ ਉੱਥੇ ਟਕੈਤ ਨੇ ਮੋੜਿਆ। ਇਸੇ ਜੀ ਤਰ੍ਹਾਂ ਹੁਣ ਉੱਥੋਂ ਵੀ, ਕਿਉਂਕਿ ਦੇਖੋ ਨਾਰਥ ਈਸਟ 'ਚੋਂ ਬੜੇ ਚੈਂਪੀਅਨ ਨਿਕਲਦੇ ਆ, ਮੈਰੀਕਾਮ ਵੀ ਤਾਂ ਉੱਥੋਂ ਦੀ ਆ ਨਾ, ਚਾਨੂ ਵੀ ਉੱਥੋਂ ਦੀ ਹੈ। ਤਾਂ ਇਹਨਾਂ ਨੇ ਜਿਹੜੀਆਂ ਉੱਥੇ ਦੀਆਂ 11 ਬਹੁਤ ਤਕੜੀਆਂ ਸਪੋਰਟਸ ਸੈਲੀਬ੍ਰਿਟੀਜ਼ ਨੇ, ਉਹਨਾਂ ਨੇ ਕਿਹਾ ਕਿ ਅਸੀਂ ਓਲੰਪਿਕ ਜਿਹੜੇ ਤਗਮੇ ਆ ਬਾਈ, ਫਿਰ ਇਹ ਕੁਛ ਨਾ ਕੁਛ ਕਰਾਂਗੇ, ਇਹਨਾਂ ਦਾ ਵਾਪਸ ਕਰ ਦਿਆਂਗੇ ਅਸੀਂ, ਜੀ ਕਿਉਂਕਿ ਸਾਡੀ ਜੀ ਸਟੇਟ ਨੂੰ ਤੁਸੀਂ ਬਾਈ ਨਾਰਮਲ ਕਰੋ। ਤਾਂ ਹੁਣ ਦੇਖਦੇ ਆ, ਦੱਸਦੇ ਆ ਕਿ
ਗ੍ਰਹਿ ਮੰਤਰੀ ਜਿਹੜੇ ਅਮਿਤ ਸ਼ਾਹ ਆ ਉਹ 1 ਜੂਨ ਤੱਕ ਉੱਥੇ ਰਹਿਣਗੇ, ਕਈ ਦੌਰ ਦੀਆਂ ਬੈਠਕਾਂ ਹੋਣਗੀਆਂ। ਮੈਨੂੰ ਲੱਗਦਾ ਹੈ ਕਿ ਇਹਨਾਂ ਦਾ ਰਹਿਣਾ ਉੱਥੇ ਜ਼ਰੂਰੀ ਹੈ, ਸ਼ਾਇਦ ਹੋ ਸਕਦਾ ਹੈ ਕੋਈ ਟਿਕਾਅ ਹੋ ਜਾਏ। ਪਰ ਮੈਂ ਵਾਰ-ਵਾਰ ਕਹਾਂਗਾ ਕਿ ਦੇਖੋ ਠੀਕ ਆ, ਇਹਨਾਂ ਦੋ ਸਮੁਦਾਇਆਂ 'ਚ ਬਹੁਤ ਲੰਮੀ ਕਹਿ ਲਓ ਕਿ ਝਗੜੇ ਵਾਲੀ ਕਹਾਣੀ ਹੈ, ਪਰ ਜੋ ਨਫ਼ਰਤੀ ਰਾਜਨੀਤੀ ਆ ਉਹਨੇ ਟ੍ਰਿਗਰ ਦਾ ਕੰਮ ਕੀਤਾ ਤੇ ਤਾਂ ਹੀ ਦੋ ਭਾਈਚਾਰੇ ਜਿਹੜੇ ਆ ਉਹ ਆਪਸ ਦੇ ਵਿੱਚ ਇੰਨਾ ਜ਼ਿਆਦਾ ਭਿੜੇ ਆ। ਰਾਜਨੀਤੀ ਨੇ ਇਹ ਜਿਹੜੇ ਨਫ਼ਰਤ ਦੇ ਖੇਤ ਬੀਜੇ ਸਨ ਉਹ ਫਸਲਾਂ ਲਹਿਰਾ ਰਹੀਆਂ ਨੇ ਹੁਣ। ਜੀ ਸੋ ਅੱਗੇ ਵਧੀਏ, ਰਾਜਸਥਾਨ ਜਿੱਥੇ ਕਾਂਗਰਸ ਹੀ ਕਾਂਗਰਸ ਦੀ ਵੈਰੀ ਬਣੀ ਹੋਈ ਹੈ, ਉਤੋਂ ਹੁਣ ਸੁੱਖ ਦਾ ਸਾਹ ਆਇਆ ਜੀ ਕਾਂਗਰਸ ਨੂੰ, ਖਬਰ ਦਾ ਵਿਸਥਾਰ ਕੀ ਹੈ? ਦੇਖੋ ਇਹਦੇ ਚ ਕੀ ਹੈ ਕਿ ਅਸਲ ਚ ਹੁਣ ਆਪਾਂ ਜੇ ਵੇਖੀਏ ਰਾਜਸਥਾਨ ਦਾ ਮਸਲਾ ਜਿਹੜਾ, ਤਾਂ ਉੱਥੋਂ ਸੁੱਖ ਦਾ ਸਾਹ ਇਸ ਕਰਕੇ ਆਇਆ ਕਿਉਂਕਿ ਇਹਨਾਂ ਨੇ ਮੀਟਿੰਗ ਕੀਤੀ ਗਹਿਲੋਤ ਅਤੇ ਪਾਇਲਟ, ਇਹਨਾਂ ਦੋਨਾਂ ਦਾ ਆਪਸੀ ਟਕਰਾਅ ਬੜਾ ਲੰਮੇਰਾ ਹੈ, ਬਹੁਤ ਲੰਮੇ ਸਮੇਂ ਤੋਂ ਚੱਲਦਾ ਰਿਹਾ ਹੈ। ਇੱਕ ਮੌਕਾ ਤੇ ਐਸਾ ਆਇਆ ਸੀਗਾ ਕਿ ਇਦਾਂ ਲੱਗਦਾ ਸੀਗਾ ਕਿ ਬਈ ਕਰਨਾਟਕ ਵਾਂਗੂ ਜਾਂ ਹੋਰ ਮੱਧ ਪ੍ਰਦੇਸ਼ ਵਾਂਗੂ ਇਹਨਾਂ ਦੀ ਪਲਟੀ ਵੱਜ ਜਾਏਗੀ, ਪਰ ਫਿਰ ਚਲੋ ਬਚਾਅ ਹੋ ਗਿਆ। ਹੁਣ ਜਿਹੜਾ ਗਹਿਲੋਤ ਆ ਉਹ ਬੜਾ ਤਜਰਬੇਕਾਰ ਹੈ, ਪੁਰਾਣਾ ਲੀਡਰ ਹੈ ਤੇ ਫੈਮਿਲੀ ਖਾਸਮ ਖਾਸ ਆ। ਪਾਇਲਟ ਫੈਮਿਲੀ ਜਿਹੜੀ ਆ ਉਹ ਵੀ ਬਹੁਤ ਪੁਰਾਣੀ ਹੈ, ਉਹਨਾਂ ਦੀ ਨਜ਼ਦੀਕੀ ਜਿੱਦਾਂ ਸਚਿਨ ਪਾਇਲਟ ਆ, ਇਹਦਾ ਜਿਹੜਾ ਫਾਦਰ ਸੀਗਾ ਰਜੇਸ਼ ਪਾਇਲਟ, ਉਹਦੀ ਰਾਜੀਵ ਗਾਂਧੀ ਨਾਲ ਬਹੁਤ ਸੀਗੀ, ਤਾਂ ਇਸ ਤਰ੍ਹਾਂ ਇਹਨਾਂ ਦੀ ਵੀ ਬੜੀ ਨੇੜਤਾ ਸੀਗੀ। ਤਾਂ ਇਹਨੇ ਪਿਛਲਾ ਇਲੈਕਸ਼ਨ ਜਿਤਾਉਣ ਵਿੱਚ ਬੜੀ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਸੀ। ਪਰ ਜਿਵੇਂ ਮੈਂ ਕਿਹਾ ਕਿ ਜਿਹੜੇ ਪੁਰਾਣੇ ਲੀਡਰ ਹੁੰਦੇ ਨੇ ਜੀ, ਉਹਨਾਂ ਦੇ ਕਹਿ ਲਓ ਕਿ ਪਾਰਟੀ ਦੇ ਵਿੱਚ ਜ਼ਿਆਦਾ ਕਹਿ ਲਓ ਕਿ ਧੜੇਬੰਦੀ ਚ ਉਹਨਾਂ ਦੇ ਕੋਲ ਨੰਬਰ ਕਈ ਵਾਰ ਜ਼ਿਆਦਾ ਬਣ ਜਾਂਦੇ ਨੇ। ਸੋ ਇਸ ਕਰਕੇ ਹੁਣ ਬਈ ਇਹ ਜਿਹੜੇ ਰਾਜਸਥਾਨ ਦੇ ਸੀਗੇ ਕੁਛ ਲੀਡਰ ਜਾਂ ਕੁਛ MLA, ਉਹ ਸਚਿਨ ਪਾਇਲਟ ਨਾਲ ਸੀਗੇ ਪਰ ਬਹੁਤੇ ਗਹਿਲੋਤ ਨਾਲ ਸੀਗੇ। ਤਾਂ ਪੁਰਾਣੇ ਬੁੱਢਿਆਂ ਦੀ ਰਾਜਨੀਤੀ ਤਾਂ ਹੀ ਤਾਂ ਬੜੀ ਖਤਰਨਾਕ ਗਿਣੀ ਜਾਂਦੀ ਹੈ ਨਾ। ਬੁੱਢੇ ਬਹੁਤ ਆਪ ਵੀ ਲਾਲਚੀ ਹੁੰਦੇ ਆ ਰਾਜਨੀਤੀ ਚ, ਤੇ ਬੁੱਢੇ ਲਾਲਚ ਪੈਦਾ ਵੀ ਕਰ ਦਿੰਦੇ ਆ ਦੂਜਿਆਂ ਚ। ਤਾਂ ਇਹ 2-3 ਮੌਕੇ ਤੇ ਐਸੇ ਬਣੇ, ਏਦਾਂ ਲੱਗਦਾ ਸੀਗਾ ਕਿ ਸਰਕਾਰ ਸੰਕਟ ਚ ਘਿਰ ਜਾਏਗੀ, ਪਰ ਬਚ ਗਏ। ਪਰ ਹੁਣ ਐਂਡ ਦੇ ਵਿੱਚ ਕਹਿ ਲਓ ਕਿ ਇਹਨਾਂ ਦੀ ਇਧਰੋਂ ਜਾਨ ਥੋੜੀ ਜਿਹੀ ਸੌਖੀ ਹੋਈ ਆ। ਦੋਵੇਂ ਧੜੇ ਇਸ ਗੱਲ ਤੇ ਸਹਿਮਤ ਹੋ ਗਏ ਆ ਕਿ ਸਾਨੂੰ ਬਈ ਬਚ ਬਚਾ ਕੇ ਇਲੈਕਸ਼ਨ ਜਿਹੜਾ ਹੈ ਨਾ ਉਹ ਰਲ ਮਿਲ ਕੇ ਲੜਨ ਦੀ ਜ਼ਰੂਰਤ ਆ। ਤਾਂ ਅਸ਼ੋਕ ਗਹਿਲੋਤ ਨੇ ਵੀ ਕਹਿ ਦਿੱਤਾ ਕਿ ਜੇ ਉਹ ਪਾਰਟੀ ਦੇ ਵਿੱਚ ਆ ਤੇ ਸਾਨੂੰ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ, ਤੇ ਕਿਉਂ ਨਹੀਂ ਬਈ ਅਸੀਂ ਮਿਲ ਕੇ ਲੜਾਂਗੇ। ਇਹ ਤੇ ਕਾਂਗਰਸ ਹੁਣ ਥੋੜਾ ਜਿਹਾ ਸੰਭਲ ਗਈ ਹੈ ਇਸ ਪੱਖ ਤੋਂ, ਤੇ ਗਹਿਲੋਤ ਨੇ ਜਿਹੜਾ ਸਾਰਥਕ ਸੁਨੇਹਾ ਦਿੱਤਾ ਤੇ ਉਤੋਂ ਇਹਨਾਂ ਦੀ ਜਾਨ ਸੌਖੀ ਹੋਏਗੀ। ਕਿਉਂ ਮੈਂ ਕਾਹਤੋਂ ਕਹਿ ਰਿਹਾ ਕਿ ਵੇਖੋ ਮਸਲਾ ਇਹ ਨਹੀਂ ਹੈ ਕਿ ਗਾਂ ਇਹਨਾਂ ਦੀ ਸਰਕਾਰ ਰਿਪੀਟ ਹੋਏਗੀ ਕਿ ਨਹੀਂ, ਇਹ ਸੂਬੇ ਤਾਂ ਖੋਏ ਜਾਂਦੇ ਹੁੰਦੇ ਆ, ਸੂਬੇ ਮਿਲ ਵੀ ਜਾਂਦੇ ਹੁੰਦੇ ਆ। ਅਸਲ ਚ ਰੌਲਾ ਕੀ ਹੈ ਕਿ 25 ਸੀਟਾਂ ਨੇ ਲੋਕ ਸਭਾ ਦੀਆਂ ਰਾਜਸਥਾਨ ਚ। ਰਾਜਸਥਾਨ ਬਹੁਤ ਵੱਡਾ ਹੈ, ਉਹ ਜੇ 25 ਸੀਟਾਂ ਜੇ ਇਹ ਇਸੇ ਤਰ੍ਹਾਂ ਰਹੇ ਤੇ ਕਾਂਗਰਸ ਨੂੰ ਪਤਾ ਹੈ ਕਿ 5 ਦੀਆਂ 5 ਹੋ ਸਕਦੇ ਆ ਉਹ ਮਾਂਜ ਕੇ ਲੈ ਜਾਣ ਜਾਂ ਉਹਦਾ ਬਹੁਤ ਵੱਡਾ ਹਿੱਸਾ ਲੈ ਜਾਣਗੇ। ਸੋ ਇਸ ਕਰਕੇ ਇਹਨਾਂ ਨੂੰ ਹੁਣ ਕਿਤੇ ਨਾ ਕਿਤੇ ਥੋੜਾ ਤਾੜਿਆ ਵੀ ਗਿਆ ਹੋਏਗਾ, ਥੋੜਾ ਸਮਝਾਇਆ ਵੀ ਗਿਆ ਹੋਏਗਾ ਕਿ ਕਿਤੇ ਇਹ ਨਾ ਹੋਵੇ ਕਿ ਦੋ ਬਾਂਦਰਾਂ ਦੀ ਲੜਾਈ ਦੇ ਵਿੱਚ ਟੁੱਕ ਜਿਹੜੇ ਹੈ ਉਹ ਚਲਾਕ ਬਿੱਲੀ ਨੂੰ ਮਿਲ ਜਾਏ। ਸੋ ਇਸ ਕਰਕੇ ਹੁਣ ਇਹ ਥੋੜੇ ਜਿਹੇ ਸਾਰਥਕ ਸਟੇਟਮੈਂਟ ਜਿਹੜੇ ਆ ਦੇ ਰਹੇ ਆ, ਥੋੜੇ ਪੋਜ਼ਿਟਿਵ ਸੰਕੇਤ ਦੇ ਰਹੇ ਆ। ਜੀ ਸੋ ਵੈਂਟੂ ਜੀ, ਖਬਰਾਂ ਦੇ ਉੱਪਰ ਚਾਨਣਾ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਤੁਸੀਂ ਸੁਣਿਆ ਹੈ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ, ਟਿੱਪਣੀ, ਆਪਣੇ ਵਿਚਾਰ ਤੁਸੀਂ ਦਰਜ ਕਰ ਸਕਦੇ ਹੋ। ਨਾਲ ਦੀ ਨਾਲ ਜੇਕਰ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਹੈ
ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰਨਾ ਬਿਲਕੁਲ ਨਾ ਭੁੱਲਣਾ ਤੇ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਫੇਸਬੁੱਕ ਅਤੇ YouTube ਦੇ ਉੱਪਰ। ਜੇਕਰ ਤੁਸੀਂ ਸਾਡੇ ਨਾਲ ਹਾਲੇ ਤੱਕ ਨਹੀਂ ਜੁੜੇ, ਫੇਸਬੁੱਕ ਦੇ ਉੱਪਰ ਫੋਲੋ ਕਰ ਲਿਓ ਤੇ YouTube ਦੇ ਉੱਪਰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਆਈਕਨ ਜ਼ਰੂਰ ਦਬਾਉਣਾ ਤਾਂ ਕਿ ਸਾਡੀ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।